we call on you to ensure that Prime Minister Modi is not invited. Sikhs do not wish to see India's Prime Minister enter Canada with the blood of Canadian Sikhs on his hands. World Sikh Organization ने बिल्कुल टाइमली ਜਸਟਿਨ ਟਰੂਡੋ ਨੂੰ ਇਹ ਕਹਿ ਕਿ ਭਾਈ ਇਹ ਜਿਹੜੀ 2025 ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੀ G7 ਮੀਟ ਹੋਣੀ ਹੈ ਇਸ ਦੇ ਵਿੱਚ ਮੋਦੀ ਨੂੰ ਸੱਦਾ ਨਾ ਦਿੱਤਾ ਜਾਏ ਕਿਉਂਕਿ ਮੋਦੀ ਦੇ ਹੱਥ ਕੈਨੇਡੀਅਨ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਨੇ। ਅਸੀਂ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਦੀ ਪਹਿਲੀ ਐਨਵਰਸਰੀ ਦੇ ਮੌਕੇ ਇਹ ਤੁਹਾਨੂੰ ਲਿਖ ਰਹੇ ਹਾਂ ਜਿਸ ਦਾ ਕਤਲ ਜੂਨ 18 ਨੂੰ ਕੀਤਾ ਗਿਆ ਇੰਡੀਅਨ ਗਵਰਨਮੈਂਟ ਦੇ ਏਜੰਟਸ ਨੇ ਕੀਤਾ ਕਿਉਂਕਿ ਤੁਸੀਂ ਖੁਦ ਹੀ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕ੍ਰੈਡੀਬਲ ਐਵੀਡੈਂਸ ਦੇ ਆਧਾਰਿਤ ਇਹ ਗੱਲ ਕਹੀ। ਡਿਸਟਰਬਿੰਗ ਪੈਟਰਨ ਆਫ ਟਾਰਗੇਟਿੰਗ ਕਿਲਿੰਗਸ ਆਫ ਸਿੱਖ ਲੀਡਰਸ both in Canada and globally ਜਿਹੜੀ ਉਸ ਨੀਤੀ ਦਾ ਹਿੱਸਾ ਹੈ। ਹੁਣ ਇਸ ਦੇ ਸਬੂਤ ਅਬਰਜ ਹੋਏ ਨੇ ਕਿ ਕਿਵੇਂ ਗਵਰਨਮੈਂਟ ਆਫ ਇੰਡੀਆ ਨੇ ਕ੍ਰਿਮੀਨਲ ਗੈਂਗਸ ਨੂੰ ਹਾਇਰ ਕੀਤਾ ਇਸ ਕਿਸਮ ਦੀਆਂ ਟਾਰਗੇਟ ਕਿਲਿੰਗਸ ਦੇ ਲਈ। ਈਵਨ ਕੈਨੇਡੀਅਨ ਕੁਝ ਸਿੱਖ ਲੀਡਰਾਂ ਨੂੰ ਤੁਹਾਡੀਆਂ ਏਜੰਸੀਆਂ ਵੱਲੋਂ ਡਿਊਟੀ ਟੂ ਵਾਰ ਨੋਟਿਸ ਵੀ ਮਿਲ ਰਹੇ ਨੇ। ਇਹਦਾ ਮਤਲਬ ਹੈ ਵੀ ਅੱਜ ਵੀ ਉਹ ਜਿਹੜਾ ਕਿਲਿੰਗ ਦਾ ਖਤਰਾ ਉਹ ਮੰਡਰਾ ਰਿਹਾ। ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਗੁਰਪ੍ਰੀਤ ਸਿੰਘ ਪੰਨੂ ਜਾਂ ਹੋਰ ਐਕਟਿਵਿਸਟ ਜਿਹੜੇ ਨਿਸ਼ਾਨੇ ਤੇ ਸੀ ਉਹਨਾਂ ਨੂੰ ਤਾਂ ਸੁਰੱਖਿਅਤ ਕਰ ਲਿਆ ਪਰ ਇਹਦੇ ਬਾਵਜੂਦ ਕਿ ਅਮਰੀਕਨ ਏਜੰਸੀਆਂ ਦੀ ਵਾਰਨਿੰਗ ਸੀ ਕੈਨੇਡਾ ਨੂੰ ਕੈਨੇਡਾ ਵਾਲਿਆਂ ਨੇ ਵੀ ਬੇਸ਼ੱਕ ਹਰਦੀਪ ਸਿੰਘ ਨਿੱਜਰ ਜਾਂ ਹੋਰ ਐਕਟਿਵਿਸਟ ਨੂੰ ਵਾਰਨ ਕੀਤਾ ਪਰ ਐਸਾ ਕੁਝ ਨਹੀਂ ਕੀਤਾ ਗਿਆ ਪ੍ਰਬੰਧ ਜਿਹਦੇ ਥੱਲੇ ਉਹ ਹਰਦੀਪ ਸਿੰਘ ਨਿੱਜਰ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਅਲੀਨਮ ਕੋਟਨਾ ਟੀਵੀ ਦੀ ਫਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੇ ਫਿਰ ਸਾਡੇ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੂਸਾਨੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TVT4 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 20 ਜੂਨ 2024 6 ਹਾੜ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TVT4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸਨ ਕੇਬਲ ਪਾਵਰਫੁਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TVT4 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TVT4 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TVT4 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TVT4 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TVT4 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲਾ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਵੀਰ ਭੁਪਿੰਦਰ ਸਿੰਘ ਵੱਲੋਂ। ਸੋ ਇਹਨਾਂ ਦੀ ਇਹ ਬੇਨਤੀ ਹੈ ਕਿ TVT4 ਦੇ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ TVT4 ਬਹੁਤ ਹੀ ਵਧੀਆ ਕੰਮ ਕਰ ਰਿਹਾ। ਡਾਕਟਰ ਸਾਹਿਬ ਆਪਣੀ ਜਿਹੜੀ ਸੇਵਾ ਹੈ ਨਿਸ਼ਕਾਮ ਹੋ ਕੇ ਜਿਹੜੇ ਨਿਭਾ ਰਹੇ ਨੇ। ਸੋ ਅਸੀਂ ਵੀਰ ਭੁਪਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਵਿਚਲੀਆਂ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਹੁਣ ਪੂਰੀ ਤਰ੍ਹਾਂ ਆਪਣੇ ਹੱਕਾਂ ਲਈ ਜਾਗਰੂਕ ਨੇ। G7 ਮੁਲਕਾਂ ਦੀ 2025 ਦੀ ਕਾਨਫਰੰਸ ਦੀ ਮੇਜ਼ਬਾਨੀ ਕੈਨੇਡਾ ਨੂੰ ਮਿਲੀ ਹੈ ਔਰ ਬੇਸ਼ੱਕ ਭਾਰਤ G7 ਦਾ ਹਿੱਸਾ ਨਹੀਂ ਹੈ ਪਰ ਉਸ ਨੂੰ ਸਪੈਸ਼ਲ ਗੈਸਟ ਵਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਸੋ ਜਿਵੇਂ ਕਿ ਪਿਛਲੇ ਦਿਨੀ ਇਟਲੀ ਵਿੱਚ ਹੋਈ G7 ਮੀਟਿੰਗ ਵਿੱਚ ਮੋਦੀ
ਸ਼ਾਮਲ ਸੀ। ਔਰ ਕੈਨੇਡਾ ਦੀ ਪ੍ਰਮੁੱਖ ਸਿੱਖ ਜਥੇਬੰਦੀ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਹੈ ਕਿ 2025 ਦੀ G7 ਕਾਨਫਰੰਸ ਵਿੱਚ ਮੋਦੀ ਨੂੰ ਨਾ ਸੱਦਿਆ ਜਾਵੇ, ਕਿਉਂਕਿ ਉਸ ਦੇ ਹੱਥ ਜਿਹੜੇ ਨੇ ਕੈਨੇਡੀਅਨ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਨਾਲ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਸਭ ਤੋਂ ਪਹਿਲਾਂ ਤਾਂ ਵੀਰ ਭੁਪਿੰਦਰ ਸਿੰਘ ਹੋਰਾਂ ਦਾ ਬਹੁਤ-ਬਹੁਤ ਸ਼ੁਕਰੀਆ ਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ ਜੀ। ਇਹ ਸਾਡੇ ਖੈਰ ਖੁਆਹ ਨੇ ਔਰ ਬਿਲਕੁਲ ਇਸ ਕਿਸਮ ਦੇ ਵੀਰ ਭੈਣਾਂ ਜਿਹੜੇ ਕੁਆਇਟਲੀ ਇਹ ਜਿੱਥੇ ਉਹ ਆਪਣੇ ਘਰਾਂ ਦੇ ਵਿੱਚ ਗੁਰਸਿੱਖੀ ਮਾਹੌਲ ਉਹਨਾਂ ਨੇ ਸਿਰਜਿਆ ਹੋਇਆ, ਜਾਗਰੂਕਤਾ ਹੈ ਪੰਥ ਪ੍ਰਤੀ, ਉੱਥੇ ਉਹ ਇਹ ਵੀ ਸਮਝਦੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਨੈਰੇਟਿਵ ਸਿਰਜਣਾ ਹੈ, ਬਿਰਤਾਂਤ ਸਿਰਜਣਾ ਹੈ, ਔਰ ਉਸ ਮਾਮਲੇ 'ਚ ਇਲੈਕਟ੍ਰੋਨਿਕ ਡਿਜੀਟਲ ਮੀਡੀਆ ਉਸ ਦੀ ਕੀ ਅਹਿਮੀਅਤ ਹੈ, ਉਹ ਬਿਨਾਂ ਕਿਸੇ ਪਬਲਿਸਿਟੀ ਤੋਂ ਚਾਹੁੰਦੇ ਵੀ ਨਹੀਂ ਹੁੰਦੇ ਵੀ ਉਹਨਾਂ ਦਾ ਅਸੀਂ ਨਾਂ ਲਈਏ, ਪਰ ਇਹ ਅਸੀਂ ਆਪਣਾ ਫਰਜ਼ ਵੀ ਸਮਝਦੇ ਹਾਂ। ਪਰ ਇਸ ਦੇ ਨਾਲ ਅਸੀਂ ਹੋਰ ਵੀਰਾਂ ਭੈਣਾਂ ਨੂੰ ਵੀ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਖੁੱਲ੍ਹ ਕੇ ਆਓ, ਸਾਨੂੰ ਲੋੜ ਹੈ ਤੁਹਾਡੀ ਮਦਦ ਦੀ। ਜੇ ਤੁਹਾਡੀ ਮਦਦ ਰਹੇਗੀ ਤੇ ਅਦਾਰਾ ਜਿਵੇਂ ਪਿਛਲੇ 12 ਸਾਲਾਂ ਤੋਂ ਬਿਨਾਂ ਕਿਸੇ ਉਸ ਕਿਸਮ ਦੀ ਐਡਵਰਟੀਜ਼ਮੈਂਟ ਦੇ ਮੰਤਰ ਜੰਤਰ ਤੰਤਰ ਵਾਲੇ ਜਾਂ ਕਿਸੇ ਅਮੀਰ ਜਾਂ ਧਨਾੜ ਜਾਂ ਕਿਸੇ ਹੋਰ ਦੇ ਪੈਸੇ ਨਾਲ ਕਿਸੇ ਦੀ ਜਿਹੜੀ ਹੈ ਬੱਲੇ ਬੱਲੇ ਕਰਨ ਨਾਲੋਂ ਸਿਰਫ ਤੇ ਸਿਰਫ ਗੁਰੂ ਪੰਥ, ਗੁਰੂ ਖਾਲਸਾ ਔਰ ਖਾਲਿਸਤਾਨ ਦੀ ਕਾਇਮੀ ਇਸ ਨੂੰ ਸਮਰਪਿਤ ਹੈ। ਔਰ ਇਹ ਤਾਂ ਹੀ ਸੰਭਵ ਹੋਏਗਾ ਕਿ ਜੇ ਤੁਹਾਡੇ ਦਸਵੰਧ ਦਾ ਇੱਕ ਹਿੱਸਾ, ਹੋਰ ਵੀ ਬਹੁਤ ਸਾਰੇ ਅਦਾਰੇ ਕੰਮ ਕਰਦੇ ਨੇ ਜਾਂ ਹੋਰ ਪੱਖੋਂ ਵੀ ਕਈਆਂ ਨੇ ਆਪਣੇ ਪਿੱਛੇ ਪਿੰਡਾਂ ਦੇ ਵਿੱਚ ਕੁਛ ਨਾ ਕੁਛ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਨੇ, ਉਹ ਵੀ ਹਰ ਚੀਜ਼ ਅਹਿਮੀਅਤ ਰੱਖਦੀ ਹੈ। ਅਸੀਂ ਕਦੇ ਦਾਅਵਾ ਨਹੀਂ ਕੀਤਾ ਕਿ ਤੁਸੀਂ ਸਿਰਫ ਤੇ ਸਿਰਫ ਸਾਡੇ ਬਾਰੇ ਹੀ ਸੋਚੋ, ਪਰ ਅੱਜ ਦੇ ਪੀਰੀਅਡ 'ਚ ਖਾਸ ਤੌਰ ਤੇ ਜਦੋਂ ਕਿ ਹੁਣ ਸਾਡੀ ਫਾਈਨਲ ਲੜਾਈ, ਆਖਰੀ ਲੜਾਈ ਇੰਡੀਅਨ ਸਟੇਟ ਨਾਲ ਡੂ ਔਰ ਡਾਈ ਦੀ ਹੈ, ਜਦੋਂ ਬਹੁਤ ਵਾਰ ਇਹ ਅੱਜ ਦੇ ਅਸੀਂ ਕੰਟੈਕਸਟ 'ਚ ਗੱਲ ਕਰਦੇ ਪਿਛਲਾ 1 ਸਾਲ ਬਹੁਤ ਵੱਡਾ ਗੇਮ ਚੇਂਜਰ ਰਿਹਾ ਹੈ। ਬਹੁਤ ਸਾਰੀਆਂ ਸੰਭਾਵਨਾਵਾਂ ਮੁੜ ਕੇ ਜਿਹੜੀਆਂ ਕਦੇ 80s ਦੇ ਵਿੱਚ ਸਾਨੂੰ ਨਜ਼ਰ ਆਉਂਦੀਆਂ ਸੀ, ਲੇਕਿਨ 10 ਸਾਲ ਬੀਤਣ ਬਾਅਦ 1995-96 ਤੱਕ ਪਹੁੰਚਦੇ ਹਾਂ ਜਦੋਂ ਜੁਝਾਰੂ ਸੰਘਰਸ਼ ਨੂੰ ਬਹੁਤ ਬੇਰਹਿਮੀ ਨਾਲ ਝੂਠੇ ਪੁਲਿਸ ਮੁਕਾਬਲਿਆਂ ਨਾਲ ਕੁਚਲ ਦਿੱਤਾ ਗਿਆ ਤੇ ਫਿਰ ਅਗਲਾ 1 ਦਹਾਕਾ ਪੂਰਾ ਫਰਸਟ੍ਰੇਸ਼ਨ ਦਾ ਵੀ, ਔਰ ਭਾਰਤ ਦੇ ਉਸ ਗੰਦੇ ਏਜੰਡੇ ਥੱਲੇ ਉਹਨਾਂ ਨੇ ਪੰਜਾਬ ਨੂੰ ਲੱਚਰ ਕਲਚਰ, ਸ਼ਰਾਬ, ਡਰੱਗਸ, ਕੋਕੇਨ ਔਰ ਹੈਰੋਇਨ ਉਸ ਦਾ ਜਿਹੜਾ ਅੱਡਾ ਬਣਾਇਆ। ਹੁਣ ਹਾਲਾਤ ਇਹ ਨੇ ਕਿ ਬੇਸ਼ੱਕ ਇਹਨਾਂ ਨੇ ਪੰਜਾਬ ਬਾਰਡਰ ਦੇ ਉੱਤੇ ਤਾਂ ਹੁਸੈਨੀਵਾੜਾ ਤੋਂ ਲੈ ਕੇ ਵਾਹਗਾ ਤੱਕ ਵਾਇਰਿੰਗ ਕੀਤੀ ਹੋਈ ਹੈ, ਉਹਦੇ 'ਚ ਕਰੰਟ ਛੱਡਿਆ ਜਾਂਦਾ ਹੈ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਲੰਘ ਨਹੀਂ ਸਕਦਾ, ਪਰ ਹਮੇਸ਼ਾ ਜਿਹੜਾ ਬਲੇਮ ਗੇਮ ਕੀਤੀ ਜਾਂਦੀ ਸੀ ਪਾਕਿਸਤਾਨ ਵਾਲੇ ਪਾਸਿਓਂ। ਪਰ ਹੁਣ ਈਵਨ ਪੰਜਾਬ ਦਾ ਇਹ ਭੰਡ ਮੁੱਖ ਮੰਤਰੀ ਨੇ ਵੀ 2 ਦਿਨ ਪਹਿਲਾਂ ਬਿਆਨ ਦਿੱਤਾ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਡਰੱਗਸ ਆ ਰਹੀਆਂ ਨੇ ਗੁਜਰਾਤ ਤੋਂ ਆ ਰਹੀਆਂ ਨੇ। ਹੁਣ ਜ਼ਾਹਰ ਹੈ ਕਿ ਗੁਜਰਾਤ ਪੋਰਟ ਜਿਹੜੀ ਹੈ ਉਸ ਦਾ ਬਹੁਤ ਸਾਰਾ ਹਿੱਸਾ ਇਸ ਦਾ ਜ਼ਰ ਖਰੀਦੀ ਹੈ ਅਡਾਨੀ ਦਾ, ਔਰ ਪੰਜਾਬ ਦੇ ਵਿੱਚ ਤਾਂ ਬਾਰਡਰ ਲੱਗਦਾ ਹੈ ਪਾਕਿਸਤਾਨੀ ਪੰਜਾਬ ਨਾਲ ਜਾਂ ਦੂਜੇ। ਤੁਸੀਂ ਗੁਜਰਾਤ ਤੋਂ ਅੰਦਾਜ਼ਾ ਲਾਓ ਕਿ ਕਿੰਨੋਂ ਸੌ ਮੀਲ, ਇਹੀ ਨਹੀਂ ਕਿ ਗੁਜਰਾਤ ਪੋਰਟ ਤੱਕ ਡਰੱਗਸ ਕਿਵੇਂ ਪਹੁੰਚਦੀਆਂ ਨੇ, ਪਰ ਤੁਸੀਂ ਦੇਖੋ ਵੀ ਉਹਨਾਂ ਦੀ ਟਰਾਂਸਪੋਰਟੇਸ਼ਨ ਗੁਜਰਾਤ ਤੋਂ ਪੰਜਾਬ ਤੱਕ ਕਿਵੇਂ ਹੁੰਦੀ ਹੈ, ਫਿਰ ਉਹਨਾਂ ਦੀ ਸਪਲਾਈ ਚੇਨ ਨੂੰ ਕੌਣ ਓਨ ਕਰਦਾ ਹੈ, ਕਿਵੇਂ ਉਹ ਡਿਸਟਰੀਬਿਊਟ ਕੀਤਾ ਜਾਂਦਾ ਹੈ। ਤੇ ਨਿੱਕੇ ਜਿਹੇ ਪੰਜਾਬ 'ਚ 50,300 ਸਕੁਅਰ ਕਿਲੋਮੀਟਰ ਟੈਰੀਟਰੀ 'ਚ ਜੇ ਇੰਨੀ ਵੱਡੀ ਪੁਲਿਸ ਫੋਰਸ, ਸਿਕਿਉਰਿਟੀ ਦਸਤੇ, ਅੱਧਾ ਪੰਜਾਬ ਜਿਹੜਾ ਉਹ ਸੈਂਟਰਲ ਦਸਤਿਆਂ ਦੇ ਹਵਾਲੇ ਕੀਤਾ ਹੋਇਆ, ਜੇ ਉਹਨਾਂ ਤੋਂ ਡਰੱਗ ਫੜੀ ਨਹੀਂ ਹੋਣਾ। ਅੱਜ ਕੱਲ੍ਹ ਇੱਕ ਡਰਾਮੇਬਾਜ਼ੀ ਭਗਵੰਤ ਮਾਨ ਨੇ ਸ਼ੁਰੂ ਕੀਤੀ ਹੋਈ ਹੈ ਜੀ, ਤਲਾਸ਼ੀਆਂ ਲਈਆਂ, ਪੈਡਲਰ, ਆਮ ਜਿਹੜੇ ਅਮਲੀ ਜਿਹੇ ਨੇ ਉਹਨਾਂ ਨੂੰ ਫੜ ਕੇ ਕਿਤੇ 4 ਛੱਤਰ ਮਾਰ ਦਿੱਤੇ, ਕਿਤੇ ਉਹਨਾਂ ਦੀਆਂ ਜੇਬਾਂ ਫਰੋਲ ਰਹੇ ਨੇ। ਦੂਜਾ ਇਹ ਕੰਮ ਤਾਂ ਏਜੰਸੀਆਂ ਦੇ ਲੈਵਲ ਦੇ ਉੱਤੇ ਆ, ਵੱਡੇ ਪੈਮਾਨੇ ਤੇ ਹੈ, ਜਿਸ ਦੇ ਵਿੱਚ ਪੋਲੀਟੀਸ਼ੀਅਨ, ਬਿਊਰੋਕਰੈਟ, ਏਜੰਸੀਆਂ, ਇਹ ਸਾਰੇ ਹੀ ਵੱਡੇ ਲੈਵਲ ਦੇ ਉੱਤੇ ਇਨਵੋਲਵ ਨੇ। ਔਰ ਦੋਸ਼ ਗੇਮ ਬਰਾਬਰ ਹੁੰਦੀ ਹੈ, ਜੇ ਉਹਦੀ ਸਰਕਾਰ ਨੇ ਸ਼ੁਰੂ ਕੀਤਾ, ਇਹਦੀ ਨੇ ਕੀਤਾ। ਸਰਕਾਰਾਂ ਉੱਥੇ ਕੋਈ ਵੀ ਹੋਣ, ਇਹ ਏਜੰਸੀਆਂ ਦੀ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਡਰੱਗਸ ਦੇ ਵਿੱਚ ਧੱਕਿਆ ਗਿਆ। ਲੇਕਿਨ ਇਹਦੇ ਬਾਵਜੂਦ ਕਿਸਾਨ ਮੂਵਮੈਂਟ ਇੱਕ ਵੱਡੀ ਫੇਰ ਜਿਹੜੀ ਹੈ ਉਹ ਗੇਮ ਚੇਂਜਰ ਬਣ ਕੇ ਉੱਭਰੀ ਪੰਜਾਬ ਦੀ ਧਰਤੀ ਦੇ ਉੱਤੇ। ਔਰ ਇਹ ਜੇ ਸਮਝਦੇ ਸੀ ਵੀ ਜਿਨ੍ਹਾਂ ਨੂੰ ਉੜਤਾ ਪੰਜਾਬ ਤੇ ਦੂਜੇ
ਡਰੱਗੀ ਅਸੀਂ ਬਣਾ ਦਿੱਤਾ ਹੈ ਔਰ ਇਹਨਾਂ ਦੀਆਂ ਹੁਣ ਜ਼ਮੀਨਾਂ ਵੀ ਖੋਹ ਲੈਣੀਆਂ ਨੇ, ਪਰ ਇਹਨਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਬਲਕਾਰ ਯੋਧਿਆਂ ਦੀ ਕੌਮ ਜਿਹੜੀ ਗੁਰੂ ਸਾਹਿਬਾਨ ਨੇ 10 ਜਾਮਿਆਂ ਦੇ ਵਿੱਚ ਜਿਹੜਾ ਹੈ ਉਹ ਉਸ ਧਰਤੀ ਦੇ ਉੱਤੇ ਤਿਆਰ ਕੀਤੀ, ਉਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ। ਔਰ ਕਿਸਾਨ ਮੋਰਚੇ ਨੇ ਫਿਰ ਦੱਸਿਆ ਕਿ ਕਿਵੇਂ ਸੜਕਾਂ ਦੇ ਉੱਤੇ ਹਰਿਆਣੇ ਤੋਂ ਦਿੱਲੀ ਤੱਕ ਪਹੁੰਚਦੇ ਆ ਕਿਵੇਂ ਕਰੇਨਾਂ ਨਾਲ ਰੱਖੇ ਹੋਏ ਪੱਥਰ ਜਿਹੜੇ ਨੇ ਉਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਨਾਲ ਰਸਤੇ ਚੋਂ ਹਟਾਏ ਗਏ। 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਦੁਨੀਆ ਨੇ ਦੇਖਿਆ ਕਿ ਖਾਲਸਾ ਮਹਿਜ਼ ਇੱਕ ਮਜ਼ਹਬ ਤੱਕ ਮਹਿਦੂਦ ਨਹੀਂ ਹੈ, ਇਹ ਇੱਕ ਤਹਿਜ਼ੀਬ ਹੈ ਜਿਸ ਤਹਿਜ਼ੀਬ ਦੇ ਵਿੱਚ ਜੇ ਗਰੀਬ ਜਿਹੜੇ ਉਹ ਝੁੱਗੀਆਂ ਵਾਲੇ ਨੇ, ਦਲਿਤ ਨੇ, ਜਿਨ੍ਹਾਂ ਨੂੰ ਬਿਲਕੁਲ ਦੁਰਕਾਰਿਆ ਹੋਇਆ ਔਰ ਸਟਰੀਟਸ ਦੇ ਉੱਤੇ ਸੌਣ ਵਾਲੇ, ਉਹਨਾਂ ਨੂੰ ਕਿਸ ਕਿਸਮ ਦੀ ਤਾਲੀਮ ਦਿੱਤੀ ਗਈ, ਸਟੇਟ ਆਫ ਦਾ ਆਰਟ ਐਜੂਕੇਸ਼ਨ, ਉਹਨਾਂ ਝੁੱਗੀਆਂ ਝੌਂਪੜੀਆਂ ਦੇ ਆਲੇ ਦੁਆਲੇ ਤੰਬੂ ਲਾ ਕੇ ਉਹਨਾਂ ਦੇ ਬੱਚੇ ਪੜ੍ਹਨ ਲੱਗੇ। ਔਰ ਜਿਹੜੇ ਬਿਮਾਰੀਆਂ ਦਾ ਸ਼ਿਕਾਰ ਜਿਨ੍ਹਾਂ ਨੂੰ ਈਵਨ ਸਰਕਾਰੀ ਹਸਪਤਾਲਾਂ 'ਚੋਂ ਵੀ ਧੱਕੇ ਮਾਰ ਕੇ ਕੱਢ ਦਿੱਤਾ ਜਾਂਦਾ ਸੀ, ਉਹਨਾਂ ਨੂੰ ਸਟੇਟ ਆਫ ਦਾ ਆਰਟ ਮੈਡੀਕਲ ਫੈਸਿਲਿਟੀਜ਼। ਔਰ ਉਹ ਇਕੱਲਾ ਇਹ ਨਹੀਂ ਸੀ ਕਿ ਵੀ ਉਹਨਾਂ ਨੂੰ ਇਹ ਖੌਫ ਹੋਇਆ ਕਿ ਵੀ ਇਹ ਇੱਥੇ ਬੈਠ ਗਏ ਨੇ, ਔਰ ਡਾਇਸਪੋਰਾ ਸਿੱਖਾਂ ਨੇ ਜਿਸ ਅੰਦਾਜ਼ ਦੇ ਵਿੱਚ ਪੋਲੀਟੀਕਲ ਲੌਬੀ ਵੀ ਕੀਤੀ, ਫਾਈਨੈਂਸ਼ੀਅਲ ਹੈਲਪ ਵੀ ਕੀਤੀ, ਕੰਟੇਨਰਾਂ ਦੇ ਕੰਟੇਨਰ ਭਰ ਭਰ ਕੇ ਕੋਈ ਬਦਾਮਾਂ ਦਾ ਜਾ ਰਿਹਾ, ਕੋਈ ਕਾਜੂਆਂ ਦਾ ਜਾ ਰਿਹਾ, ਕੋਈ ਹੋਰ ਵਸਤੂਆਂ ਦਾ ਜਾ ਰਿਹਾ। ਸੋ ਉਹ ਡਾਇਸਪੋਰਾ ਦੀ ਪੰਜਾਬ ਲਾਈਨ ਜਿਹੜੀ ਕੰਟੀਨਿਊਟੀ ਦੇ ਨਾਲ ਸੀ ਔਰ ਬਾਹਰਲੇ ਸਿੱਖਾਂ 'ਚ ਵੱਧ ਰਿਹਾ ਗੁੱਸਾ ਕਿ ਵੀ ਹੁਣ ਜੇ ਇਹਨਾਂ ਨੇ ਇਹੀ ਕੰਮ ਕਰਨਾ, ਇੱਦਾਂ ਦੇ ਕਾਨੂੰਨਾਂ ਨਾਲ ਸਾਡੀਆਂ ਜ਼ਮੀਨਾਂ ਖੋਹਣੀਆਂ ਨੇ, ਤਾਂ ਫਿਰ ਅਸੀਂ ਹੁਣ ਖਾਲਿਸਤਾਨ ਵੱਲ ਮੁੜ ਰਹੇ। ਔਰ ਇਹੀ ਜਦੋਂ ਅਹਿਸਾਸ ਉੱਥੇ ਹੋਣਾ ਸ਼ੁਰੂ ਹੋਇਆ ਔਰ ਉਸ ਦਾ ਇੱਕ ਸਬੂਤ ਖਾਲਿਸਤਾਨ ਰੈਫਰੈਂਡਮ ਜਿਹੜਾ ਲੰਡਨ ਤੋਂ 2 ਸਾਲ ਪਹਿਲਾਂ ਸ਼ੁਰੂ ਹੋਇਆ, ਜਿੰਨੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਜੁਆਇਨ ਕੀਤਾ ਔਰ ਫਿਰ ਉਹ ਲਗਾਤਾਰਤਾ ਨਾਲ ਉਹ ਮਜਬੂਰ ਹੋਏ। ਲੇਕਿਨ ਜੋ ਕੁਛ ਅੱਜ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਇਹ ਕਰ ਰਹੇ ਨੇ ਜਾਂ ਇਹਨਾਂ ਨੇ ਕੀਤਾ ਹੈ ਬਾਹਰਲੇ ਧਰਤੀ ਦੇ ਉੱਤੇ, ਇਸ ਦੀ ਸਕ੍ਰਿਪਟ, ਇਸ ਦੀ ਲਿਖਤ ਉਦੋਂ ਹੀ ਲਿਖੀ ਗਈ ਸੀ ਜਿੱਦਾਂ ਇਹ ਪਖੰਡੀ ਮੋਦੀ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮਾਫੀ ਵੀ ਮੰਗ ਰਿਹਾ ਸੀ ਔਰ 3 ਖੇਤੀ ਕਾਨੂੰਨ ਵਾਪਸ ਵੀ ਲੈ ਰਿਹਾ ਸੀ। ਪਰ ਇਹ ਵੀ ਕਿਸਾਨ ਮੂਵਮੈਂਟ ਇਹ ਵੱਖਰੀ ਕਹਾਣੀ ਹੈ ਕਿ ਉੱਪਰ ਬੈਠੇ 32-34 ਮੈਜੋਰਿਟੀ ਜਿਨ੍ਹਾਂ 'ਚ ਲੈਫਟਿਸਟ ਕਿਸਮ ਦੇ ਲੋਕ ਸੀ, ਉਹਨਾਂ ਨੇ ਕਿਵੇਂ ਉਸ ਮੌਕੇ ਨੂੰ ਗਵਾਇਆ ਕਿ ਜਿਹੜੀ ਇੱਕ ਤਾਕਤ ਦੇ ਤੌਰ ਤੇ ਪੰਜਾਬ ਦੀ ਕਿਰਸਾਨੀ ਉਭਰੀ ਸੀ, ਸਾਰੀਆਂ ਰਵਾਇਤੀ ਪਾਰਟੀਆਂ ਨੂੰ ਪਾਸੇ ਧੱਕ ਕੇ ਅਲਟੀਮੇਟਲੀ ਏਜੰਸੀਆਂ ਨੇ ਬੜੀ ਚਲਾਕੀ ਦੀ ਖੇਡ ਦੇ ਨਾਲ ਆਮ ਆਦਮੀ ਪਾਰਟੀ ਨੂੰ, ਜਿਹੜੀ ਉਹਨਾਂ ਦੀ ਇੱਕ ਆਊਟਫਿਟ ਹੈ, 92 ਸੀਟਾਂ ਦਵਾ ਕੇ ਪੰਜਾਬ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ। ਔਰ ਜਿਸ ਕਿਸਮ ਦੇ ਇਹਨਾਂ ਤੋਂ ਹੁਣ ਉਹ ਕੰਮ ਲੈ ਰਹੇ ਨੇ, ਅਸੀਂ ਦੇਖਿਆ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀ 9 ਸਿੰਘਾਂ ਦੀ NSA ਦੀ ਟਰਮ ਅੱਗੋਂ ਵਧਾ ਦੇਣਾ ਬਜਾਏ ਕਿ ਲੋਕਾਂ ਦਾ ਫਤਵਾ ਜਿਹੜਾ ਉਹਨਾਂ ਨੂੰ ਰਿਲੀਜ਼ ਕਰਨ ਦਾ ਸੀ। ਸੋ ਇਹ ਪਾਰਟ ਜਿਹੜਾ ਇਹ ਬਰਾਬਰ ਚੱਲ ਰਿਹਾ ਹੈ। ਔਰ ਇਸ ਸਭ ਦੇ ਬਾਵਜੂਦ ਇਹ ਇੱਕ ਵਰਾ, ਕਿਉਂਕਿ ਇਹਨਾਂ ਨੇ ਤਾਂ ਸਮਝਿਆ ਸੀ ਕਿ ਜੀ ਉਹਨੂੰ ਭੇਜ ਦਿੱਤਾ ਅੰਮ੍ਰਿਤਪਾਲ ਔਰ ਦੂਜਿਆਂ ਨੂੰ ਡੱਕ ਦਿੱਤਾ, ਪੰਜਾਬ 'ਚ ਖੌਫ ਪੈਦਾ ਕਰ ਦਿੱਤਾ ਹੈ, ਡਰੱਗਸ ਦਾ ਸਿਲਸਿਲਾ ਵਾਪਸ ਜਿਹੜਾ ਉਹ ਹੋਰ ਮਜ਼ਬੂਤੀ ਨਾਲ ਸ਼ੁਰੂ ਕਰ ਦਿੱਤਾ ਗਿਆ। ਪਰ ਜਦੋਂ ਇਹ ਔਰ ਉਹਨਾਂ ਨੇ ਕਿਹਾ ਜੀ ਹੁਣ ਇਹ ਜਿਹੜੇ ਡਾਇਸਪੋਰਾ ਨੇ ਇਸ ਸਾਰੀ ਮੂਵਮੈਂਟ ਨੂੰ ਖੜਾ ਕੀਤਾ ਸੀ, ਇਹਨਾਂ ਦਾ ਜਿਹੜਾ ਕੰਮ ਕਰੋ। ਔਰ ਉਹਦੇ 'ਚ ਹੀ ਅਸੀਂ ਦੇਖਦੇ ਹਾਂ ਕਿ ਵੀ ਜੋ ਕੰਮ ਪਾਕਿਸਤਾਨ 'ਚ ਤਾਂ 2 ਸਾਲ ਤੋਂ ਹੀ ਕਰ ਰਹੇ ਸੀ, ਕਸ਼ਮੀਰੀ ਐਕਟਿਵਿਸਟ ਉਹਨਾਂ ਨੇ ਐਲੀਮੀਨੇਟ ਕੀਤੇ, ਮਈ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਕੀਤਾ। ਪਰ ਫਿਰ ਅਸੀਂ ਦੇਖਦੇ ਹਾਂ 15 ਜੂਨ ਨੂੰ ਬਰਮਿੰਘਮ UK 'ਚ ਭਾਈ ਅਵਤਾਰ ਸਿੰਘ ਖੰਡਾ, 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ, ਔਰ ਜੋ ਕੁਛ ਜਿਹੜਾ ਫਿਰ ਜੂਨ ਦੇ ਆਉਣ ਵਾਲੇ ਦਿਨਾਂ 'ਚ 18 ਜੂਨ ਤੋਂ ਬਾਅਦ ਅਮਰੀਕਾ 'ਚ ਕਰਨ ਜਾ ਰਹੇ ਸੀ ਗੁਰਪਤਵੰਤ ਪੰਨੂ ਮਰਡਰ ਪਲਾਟ ਫਾਈਲਡ, ਜਿਸ ਨੂੰ ਕਿ ਭਾਈ ਕਿਵੇਂ ਏਜੰਸੀਆਂ ਨੇ ਮੁਸਤੈਦੀ ਨਾਲ ਉਹਨੂੰ ਅਸਫਲ ਕੀਤਾ। ਇਹ ਕਹਾਣੀ ਆਲਮੋਸਟ 1 ਸਾਲ ਤੋਂ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਿਪੀਟ ਕਰਦੇ। ਸੋ ਇਸ ਸਾਰੇ ਨੇ ਜਿੱਥੇ ਸਿੱਖਾਂ ਦੀ ਇਸ ਮੂਵਮੈਂਟ ਨੂੰ ਇੰਟਰਨੈਸ਼ਨਲ ਲੈਵਲ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਭਾਰਤ ਦਾ ਇੱਕ ਰੋਗ ਸਟੇਟ ਦਾ ਅਗਲੀ ਚਿਹਰਾ, ਗੰਦਾ ਚਿਹਰਾ ਜਿਹੜਾ ਉਹ ਵੀ ਦੁਨੀਆ ਨੇ ਦੇਖਿਆ, ਲਗਾਤਾਰਤਾ ਨਾਲ ਦੇਖ ਰਹੇ ਨੇ। ਔਰ ਇਹ ਸਾਰੇ ਦੇ ਨਾਲ ਅਸੀਂ ਸਮਝਦੇ ਹਾਂ ਕਿ ਬਹੁਤ ਵੱਡੀ ਗੱਲ ਜਿਹੜੀ 18 ਜੂਨ ਨੂੰ ਹੋਈ, ਠੀਕ 1 ਸਾਲ ਬਾਅਦ ਕੈਨੇਡੀਅਨ ਪਾਰਲੀਮੈਂਟ ਵੱਲੋਂ ਸਮੁੱਚੀਆਂ ਉਹਨਾਂ ਦੀਆਂ ਧਿਰਾਂ, ਸਾਰੀਆਂ ਪਾਰਟੀਆਂ ਦੇ ਸਾਰੇ MPs ਵੱਲੋਂ ਖਲੋ ਕੇ ਹਰਦੀਪ ਸਿੰਘ ਨਿੱਜਰ ਨੂੰ ਦਿੱਤੀ ਗਈ ਸ਼ਰਧਾਂਜਲੀ। ਸੋ ਜ਼ਾਹਰ ਹੈ ਕਿ ਬਈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਹੈ। ਅਸੀਂ ਜ਼ਿਕਰ ਕਰਾਂਗੇ, ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਬਈ ਅਜੇ ਤਾਂ
ਇਸ ਸਾਰੇ ਦਾ ਜਿਹੜਾ ਸ਼ੌਕ ਹੈ ਉਸ ਚੋਂ ਹੀ ਭਾਰਤ ਵਾਲੇ ਨਹੀਂ ਨਿਕਲੇ। ਲੇਕਿਨ ਮੈਂ ਇਹ ਸਮਝਦਾ ਹਾਂ ਕਿ ਇਹ ਜਿਹੜੀ ਜਾਗਰੂਕਤਾ ਆਈ ਅਮਰੀਕਾ ਦੇ ਵਿੱਚ, ਅਸੀਂ ਦੇਖਦੇ ਹਾਂ, ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਵੈਨ ਹਾਲਨ ਔਰ 4 ਹੋਰ ਪਾਵਰਫੁਲ ਸੈਨੇਟਰ ਅਮਰੀਕਾ ਦੇ, ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਲਿਖਿਆ ਕਿ ਇੰਡੀਆ ਨੂੰ ਨੱਥ ਪਾਈ ਜਾਏ, ਔਰ ਉਹਨਾਂ ਨੇ ਵਾਈਟ ਹਾਊਸ ਨੂੰ ਕਿਹਾ ਵੀ ਸਾਨੂੰ ਬਰੀਫਿੰਗ ਕੀਤੀ ਜਾਏ। ਕੈਨੇਡਾ 'ਚ ਤਾਂ ਪਾਰਲੀਮੈਂਟ ਵੱਲੋਂ ਸ਼ਰਧਾਂਜਲੀ ਤੋਂ ਅੱਗੇ ਤਾਂ ਹੋਰ ਕੁਝ ਰਹਿ ਨਹੀਂ ਜਾਂਦਾ। ਹਾਲਾਂਕਿ ਜਿਵੇਂ ਕੈਨੇਡਾ ਦੇ ਵਿੱਚ ਇਹ ਇਨਵੈਸਟੀਗੇਸ਼ਨ ਔਰ ਜਿਹੜੇ ਪਹਾੜੇ ਦੇ ਟੱਟੂ ਤਾਂ ਫੜੇ ਨੇ, ਪਰ ਅੱਗੋਂ ਕੀ ਗ੍ਰਿਫਤਾਰੀਆਂ ਹੁੰਦੀਆਂ ਨੇ, ਪਰ ਨਾਲ ਦੀ ਨਾਲ ਜਿਹੜੀ ਪਬਲਿਕ ਇਨਕੁਆਇਰੀ ਵਾਲਾ ਪਾਰਟ ਵੀ ਚੱਲਿਆ, ਜਿਹਦੇ 'ਚ ਸਾਹਮਣੇ ਆਇਆ ਕਿ 2019 ਔਰ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਕਿਵੇਂ ਭਾਰਤ ਨੇ ਦਖਲਅੰਦਾਜ਼ੀ ਕੀਤੀ ਔਰ ਉਹ ਦੂਸਰਾ ਮੁਲਕ ਚੀਨ ਤੋਂ ਬਾਅਦ ਬਣ ਗਿਆ ਜਿਹੜਾ ਕੈਨੇਡੀਅਨ ਡੈਮੋਕ੍ਰੇਸੀ ਨੂੰ ਖਤਰਾ ਹੈ। ਉਸ ਦੀ ਵੀ ਅਸੀਂ ਗੱਲ ਕਰਾਂਗੇ। ਸੋ ਕੈਨੇਡਾ 'ਚ ਵੀ ਯੂਕੇ ਦੇ ਹਵਾਲੇ ਨਾਲ ਬੇਸ਼ੱਕ ਇਲੈਕਸ਼ਨਾਂ ਹੁਣ ਹੋਣ ਜਾ ਰਹੀਆਂ ਨੇ, ਔਰ ਜਿਵੇਂ ਇੱਕ ਸੰਭਾਵਨਾ ਹੈ ਲੇਬਰ ਪਾਰਟੀ ਦੇ ਤਾਂ ਆਉਣ ਦਾ ਹੀ ਹੈ ਵੀ ਸ਼ਾਇਦ ਚੰਗੀ ਗਿਣਤੀ ਦੇ ਵਿੱਚ ਸਿੱਖ ਵੀ ਮੈਂਬਰ ਪਾਰਲੀਮੈਂਟ, 2 ਤਾਂ ਆਲਰੇਡੀ ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ ਤਾਂ ਨੇ। ਲੇਕਿਨ ਜਿਵੇਂ ਅੱਜ ਹੀ ਸਾਡੇ ਵੀਰ ਕੁਲਦੀਪ ਸਿੰਘ ਜ਼ਿਕਰ ਕਰ ਰਹੇ ਸੀ, ਉਹਨਾਂ ਨੇ ਕੋਈ ਪ੍ਰੈਸ ਰਿਲੀਜ਼ ਦਾ ਹਵਾਲਾ ਦਿੱਤਾ ਹੈ ਜਿਹੜਾ ਮੈਨੂੰ ਨਹੀਂ ਦੇਖਣ ਦਾ ਮੌਕਾ ਮਿਲਿਆ। ਕੋਈ ਪ੍ਰੈਸ ਕਾਨਫਰੰਸ ਵੀ ਹੋਈ, ਅੱਡ-ਅੱਡ ਸਿੱਖ ਜਥੇਬੰਦੀਆਂ ਮਾਡਰਨ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਉੱਥੇ ਫੈਡਰਲ, ਉਹਨਾਂ ਨੂੰ ਲੈ ਕੇ, ਪਰ ਉਹਨਾਂ ਨੂੰ ਨਿਰਾਸ਼ਤਾ ਸੀ ਕਿ ਵੀ ਜਿਸ ਧੜੱਲੇ ਨਾਲ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਗੱਲ ਹੁੰਦੀ ਹੈ, ਖਾਲਿਸਤਾਨ ਦੀ ਜਾਂ ਸਰਕਾਰ ਦੀਆਂ ਨੀਤੀਆਂ ਨੂੰ ਨਕਾਰਿਆ ਜਾਂਦਾ ਹੈ। ਬਿਲਕੁਲ ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਯੂਕੇ ਦੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵਿੱਚ ਇੱਕ ਕਿਸਮ ਦਾ ਡਰ ਜਿਹਾ ਪਸਰਿਆ ਲੱਗਦਾ ਹੈ, ਜਾਂ ਉਹਨਾਂ ਦੇ ਵਿੱਚ ਉਸ ਕਿਸਮ ਦੀ ਜਿਹੜੀ ਹੈ ਉਹ ਬੋਲਡਨੈਸ ਨਹੀਂ ਹੈ। ਹਾਲਾਂਕਿ ਮੈਂ ਇਹ ਕਿਹਾ ਕਿ ਭਾਈ 80s ਦੇ ਵਿੱਚ ਮੂਵਮੈਂਟ ਦੀ ਸ਼ੁਰੂਆਤ ਤਾਂ ਉੱਥੋਂ ਹੀ ਹੁੰਦੀ ਹੈ। ਪਾਵਰਫੁਲ ISYF ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਉੱਥੇ ਹੀ ਬਣੀ ਸੀ, ਪਰ ਅਨਫੋਰਚੂਨੇਟਲੀ ਕਈ ਚੀਜ਼ਾਂ ਸਾਈਮਲਟੇਨੀਅਸਲੀ ਚੱਲਦੀਆਂ ਰਹੀਆਂ, ਜਿਹਦੇ 'ਚ ਸੰਤਾਂ ਦੀ ਸ਼ਹਾਦਤ ਨੂੰ ਲੈ ਕੇ ਵੀ ਇੱਕ ਵੱਡਾ ਹਿੱਸਾ, ਕਿਉਂਕਿ ਸਭ ਤੋਂ ਪਹਿਲਾਂ ISYF ਦੀ ਫਾਊਂਡੇਸ਼ਨ ਯੂਕੇ ਦੇ ਵਿੱਚ ਹੀ ਹੋਈ ਔਰ ਉਸ ਦੀ ਉਹ 40ਵੀਂ ਐਨੀਵਰਸਰੀ ਵੀ ਮਨਾਉਣ ਜਾ ਰਹੇ ਨੇ। ਮੈਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ ਉੱਥੇ। ਔਰ ਨਾਲ ਦੀ ਨਾਲ ਅਸੀਂ ਸਮਝਦੇ ਹਾਂ ਕਿ ਵੀ ਓਵਰ ਏ ਪੀਰੀਅਡ ਆਫ ਟਾਈਮ ਯੂਕੇ ਦੇ ਵਿੱਚ ਜਿਹੜੀ ਗਵਰਨਮੈਂਟ ਦਖਲਅੰਦਾਜ਼ੀ ਉਹ ਕੈਨੇਡਾ 'ਚ ਵੀ, ਕੈਨੇਡਾ 'ਚ ਇੰਟੈਲੀਜੈਂਸ ਏਜੰਸੀਆਂ ਦੇ ਲੈਵਲ 'ਤੇ ਵੀ, ਔਰ ਆਸਟ੍ਰੇਲੀਆ 'ਚ ਵੀ ਹੁਣ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਦੀ ਗਰੂਮਿੰਗ ਦੀ ਗੱਲ ਵੀ ਆ ਰਹੀ ਹੈ ਕਿ ਇੰਡੀਅਨ ਏਜੰਸੀਆਂ ਨੇ ਕਿਵੇਂ ਕੀਤਾ। ਪਰ ਯੂਕੇ ਦੇ ਵਿੱਚ ਤਾਂ ਮਾਰਗਰੇਟ ਥੈਚਰ ਨੇ ਆਪਣੀ MI6 ਦੇ ਨੁਮਾਇੰਦੇ ਜਿਹੜੀ ਇੰਟੈਲੀਜੈਂਸ ਏਜੰਸੀ ਦੇ ਭੇਜੇ ਫਰਵਰੀ ਦੇ ਵਿੱਚ ਇੰਦਰਾ ਗਾਂਧੀ ਦੇ ਲੈਟਰ ਨੂੰ ਲੈ ਕੇ ਲਿਖਣ ਤੋਂ ਬਾਅਦ, ਔਰ ਜੇ ਲੇਬਰ ਗਵਰਨਮੈਂਟ ਬਣਦੀ ਹੈ ਤਾਂ ਫਿਰ ਕੋਈ ਟਰੂਥ ਕਮਿਸ਼ਨ ਬਣਿਆ ਤੇ ਜਿਹੜੇ ਡਾਕੂਮੈਂਟ ਵਾਪਸ ਕਲਾਸੀਫਾਈ ਕਰ ਲਏ ਗਏ ਨੇ ਉਹ ਡੀਕਲਾਸੀਫਾਈ ਹੋਏ ਤੇ ਫਿਰ ਹਕੀਕਤ ਸਾਹਮਣੇ ਆਏਗੀ। ਪਰ ਇਸ ਕੋਈ ਸ਼ੱਕ ਨਹੀਂ ਹੈ ਕਿ ਯੂਕੇ ਦੇ ਵਿੱਚ ਜਿੰਨਾ ਪੋਟੈਂਸ਼ੀਅਲ ਹੈ, ਮੈਨੂੰ ਇਹ ਲੱਗਦਾ ਕਿ ਵੀ ਇੱਕ ਜਨਰੇਸ਼ਨ ਥੱਕ ਹਾਰ ਵੀ ਜਾਂਦੀ ਹੈ। ਸ਼ਾਇਦ ਉਹਨਾਂ ਦੀ ਸੈਕੰਡ ਜਨਰੇਸ਼ਨ ਜਾਂ ਥਰਡ ਜਨਰੇਸ਼ਨ, ਉਹਨਾਂ 'ਚੋਂ ਜੇ ਅਸੀਂ ਅਵਤਾਰ ਸਿੰਘ ਖੰਡੇ ਦੀ ਗੱਲ ਕਰੀਏ ਜਾਂ ਜੱਗੀ ਜੌਹਲ ਦੀ ਗੱਲ ਕਰੀਏ, ਇਹ ਉਹ ਜਨਰੇਸ਼ਨ ਵਾਲੇ ਸੀ ਜਿਹੜੇ ਕਿ ਇਸ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਔਰ ਕਾਫੀ ਹੱਦ ਤੱਕ ਉਹ ਕਾਮਯਾਬ ਵੀ ਸੀ। ਔਰ ਤੁਸੀਂ ਇੰਡੀਅਨ ਏਜੰਸੀਆਂ ਦਾ ਬੰਦਿਆਂ ਪ੍ਰਤੀ ਜਿਹੜਾ ਹੈ ਉਹਨਾਂ ਦਾ ਸੁੰਘਣ ਦਾ ਨਜ਼ਰੀਆ ਦੇਖੋ। ਬਹੁਤ ਵਾਰੀ ਅਸੀਂ ਤਾਂ ਆਪਣੇ ਚੰਗੇ ਭਲਿਆਂ ਨੂੰ ਵੀ ਏਜੰਟ ਬਣਾ ਛੱਡਦੇ ਹਾਂ ਜਦੋਂ ਤੱਕ ਉਹ ਤੁਰ ਨਹੀਂ ਜਾਂਦੇ, ਕਿ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਹੈ ਔਰ 2014 2015 'ਚੋਂ ਯੂਕੇ ਦੇ ਦੌਰੇ ਤੇ ਆਉਂਦਾ ਹੈ, ਔਰ ਜਿਹੜਾ ਡੋਜ਼ੀਅਰ ਉਸ ਵੇਲੇ ਦੀ ਯੂਕੇ ਦੀ ਸਰਕਾਰ ਨੂੰ ਦਿੱਤਾ ਜਾਂਦਾ, ਉਹਦੇ 'ਚ ਅਵਤਾਰ ਸਿੰਘ ਖੰਡੇ ਦਾ ਨਾਮ ਹੈ ਕਿ ਐਂਟੀ ਇੰਡੀਆ ਐਕਟੀਵਿਟੀਜ਼ ਕਰ ਰਿਹਾ, ਇਹਨੂੰ ਰੋਕਿਆ ਜਾਏ। ਸੋ ਯੂਕੇ ਦੇ ਵਿੱਚ 84 ਤੋਂ ਇੱਕਦਮ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਰਾਜੀਵ ਗਾਂਧੀ ਆਇਆ, ਉਹਨੇ ਉਹ ਥਰਡ ਰੇਟ 'ਚ ਜੈਗੂਅਰ ਜਿਹਨੂੰ ਕਹਿੰਦੇ ਨੇ ਜਿਹੜੇ ਜਹਾਜ਼ ਵੀ ਖਰੀਦੇ ਇਸ ਲਈ ਕਿ ਖਾਲਿਸਤਾਨੀ ਐਕਟੀਵਿਟੀਜ਼ ਨੂੰ ਰੋਕਿਆ ਜਾਏ। ਔਰ ਉੱਥੇ ਥੋੜ੍ਹੀਆਂ ਬਹੁਤ ਵਾਇਲੈਂਸ ਦੀਆਂ ਘਟਨਾਵਾਂ ਵੀ, ਜਿਸ ਦੇ ਵਿੱਚ ਈਵਨ ਸ਼ਾਇਦ ਇਹਦੇ 'ਤੇ ਰਾਜੀਵ ਗਾਂਧੀ 'ਤੇ ਹਮਲੇ ਨੂੰ ਲੈ ਕੇ, ਜਾਂ ਬਾਅਦ ਦੇ ਵਿੱਚ ਜਨਰਲ ਬਰਾੜ ਜਿਸ ਨੂੰ ਜਿਹੜਾ ਉਹ 3-4 ਆਪਣੇ ਸਿੰਘਾਂ ਨੇ ਔਰ ਇੱਕ ਬੀਬੀ ਵੀ ਉਹਨਾਂ 'ਚ ਉਹਨਾਂ ਨੇ ਜੇਲ੍ਹ ਕੱਟੀ। ਸੋ ਸ਼ਾਇਦ ਇਹ ਵੀ ਇੱਕ ਬਹੁਤ ਕਾਰਨ ਹੈ ਕਿ ਵੀ ਉੱਥੇ ਜਿਹੜੀ ਉਹਨਾਂ ਦੀ ਜਿਹੜੀਆਂ ਏਜੰਸੀਆਂ ਨੇ ਉਹ ਕਾਫੀ ਹਾਰਡ ਲਾਈਨ ਰੱਖਦੀਆਂ ਨੇ। ਔਰ ਪਿਛਲੇ ਪੀਰੀਅਡ 'ਚ ਮੋਦੀ ਨੇ ਔਰ ਅਜੀਤ ਡੋਵਲ ਔਰ S ਜੈ ਕਿਸ਼ਨ ਨੇ ਜਿਹੜੇ ਪੀਸਫੁਲ ਡੈਮੋਨਸਟ੍ਰੇਸ਼ਨ ਵੀ ਸੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਤੋਂ ਬਾਅਦ,
ਉਹਨਾਂ ਨੂੰ ਬੜਾ ਖੌਫਨਾਕ ਅੰਦਾਜ਼ ਪੇਸ਼ ਕੀਤਾ ਜੀ, ਝੰਡਾ ਲਾ ਲਿਆ, ਤੋੜਤਾ, ਦਰਵਾਜ਼ਾ ਭੰਨ ਦਿੱਤਾ, ਜਿਸ ਦੇ ਥੱਲੇ ਫਿਰ ਪੂਰਾ ਦਬਾਅ ਬਣਾਇਆ। NIA ਨੇ ਆਪਣੇ ਕੈਮਰਿਆਂ ਨੇ ਜੇ ਅਸੀਂ 45 ਬੰਦਿਆਂ ਦੀ ਸ਼ਨਾਖਤ ਕੀਤੀ ਔਰ ਈਵਨ ਪਿੱਛੇ ਗਿਆ ਨੂੰ ਵੀ ਕੁਛ ਨੂੰ ਹਰਾਸ ਕਰਦੇ ਨੇ। ਸੋ ਇਹ ਵੀ ਇੱਕ ਨਾ ਕਿਤੇ ਨਾ ਕਿਤੇ ਡਰ ਫੈਕਟਰ ਵੀ ਹੋਏਗਾ। ਪਰ ਅਸੀਂ ਸਮਝਦੇ ਹਾਂ ਕਿ ਵੀ ਜੇ ਇਸ ਸਾਰੀ ਇਲੈਕਸ਼ਨ ਤੋਂ ਬਾਅਦ ਪਾਰਲੀਮੈਂਟਰੀ ਬੇਸ ਸਾਡਾ ਸਟਰੋਂਗ ਬਣਦਾ ਤੇ UK ਦੇ ਵਿੱਚ ਵੀ ਉੱਥੇ ਇੱਕ ਚੰਗਾ ਸਿਸਟਮ, ਹਾਲਾਂ UK ਸਿੱਖ ਫੈਡਰੇਸ਼ਨ ਜਾਂ ਉੱਥੇ ਦਾ ਚੈਪਟਰ ਵਰਲਡ ਸਿੱਖ ਪਾਰਲੀਮੈਂਟ ਦਾ ਔਰ ਦੂਸਰਾ ਚੰਗਾ ਕੰਮ ਕਰਦੇ ਨੇ, ਜਿਵੇਂ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਰਣਜੀਤ ਸਿੰਘ ਸਰਾਂ ਉਹਨਾਂ ਨੇ ਜਿਹੜਾ ਡਾਕੂਮੈਂਟ UN ਦੇ ਵਿੱਚ ਪੇਸ਼ ਕੀਤਾ ਹੈ ਜਨੀਵਾ ਦੇ ਵਿੱਚ, ਇੰਡੀਆ ਨੂੰ ਟਾਰਗੇਟ ਕਰਦੇ ਹਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਡਿਸਕਸ ਕਰਾਂਗੇ। ਔਰ ਇਹ ਆਪਣੇ ਆਪ 'ਚ ਉਹ ਆਪਣੇ ਕੰਮ ਲੱਗੇ ਹੋਏ ਨੇ, ਲੇਕਿਨ ਜਿੰਨਾ ਪੋਟੈਂਸ਼ੀਅਲ ਹੈ ਉਸ ਲਿਹਾਜ਼ ਨਾਲ ਸ਼ਾਇਦ ਜਿਹਨੂੰ ਕਹਿੰਦੇ ਨੇ ਕਿ ਵੀ ਨਵੀਂ ਐਨਰਜੀ ਭਰੇ ਜਾਣ ਦੀ ਲੋੜ ਹੈ। ਆਸਟ੍ਰੇਲੀਆ ਤੋਂ ਅਸੀਂ ਕਾਫੀ ਖੁਸ਼ ਹੈ ਕਿਉਂਕਿ ਬੇਸ਼ੱਕ ਅਜੇ ਬਡਿੰਗ ਸਟੇਜ ਹੈ, ਕਿਉਂਕਿ ਨੰਬਰ ਤਾਂ ਆਸਟ੍ਰੇਲੀਆ ਦੇ ਵਿੱਚ ਹੁਣੀ ਵਧਣਾ ਸ਼ੁਰੂ ਹੋਇਆ। ਪਹਿਲੇ ਪੀਰੀਅਡ 'ਚ ਸਾਡੀ ਫੈਡਰੇਸ਼ਨ ਦੇ ਨਾਲ ਸੰਬੰਧਿਤ ਭਾਈ ਅਜੀਤ ਸਿੰਘ, ਭਾਈ ਤਰਲੋਕ ਸਿੰਘ ਔਰ ਇਹ ਸਾਰੇ ਸਿੰਘ ਸਨ। ਫਿਰ ਹੌਲੀ ਹੌਲੀ ਹੁਣ ਜਿਹੜੇ ਯੰਗਸਟਰ ਆਏ ਨੇ, ਖਾਸ ਤੌਰ 'ਤੇ ਮੈਲਬਰਨ ਦੇ ਵਿੱਚ, ਬ੍ਰਿਸਬੇਨ ਔਰ ਪਰਥ ਔਰ ਸਿਡਨੀ ਤਾਂ ਅਜੇ ਹਾਲਾਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੇਲੇ ਤਾਂ ਸਿਡਨੀ ਨੇ ਵੀ ਜਿਹੜੇ ਨੇ ਉਹ ਧੋਣੇ ਧੋ ਦਿੱਤੇ। ਸੋ ਆਸਟ੍ਰੇਲੀਆ ਦੇ ਵਿੱਚ ਕਿਵੇਂ ਇੰਡੀਅਨ ਏਜੰਸੀਆਂ ਵੜੀਆਂ, ਕਿਵੇਂ ਈਵਨ ਉਹਨਾਂ ਦਾ ਮੀਡੀਆ ਵੀ ਹੁਣ ਬਿਲਕੁਲ ਸਿੱਧਾ ਹੋਇਆ। ਜਿਹੜੀ ਲੇਟੈਸਟ ਡਾਕੂਮੈਂਟਰੀ 45 ਮਿੰਟ ਦੀ ABC ਨੇ ਦਿਖਾਈ ਹੈ ਕਿ ਵੀ ਵਿਦਨ ਆਸਟ੍ਰੇਲੀਆ ਵੀ ਹਿੰਦੂ ਤਵੀਆਂ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਨੇ। RSS ਰਾਹੀਂ ਉਹ ਕਿਵੇਂ ਜਿਹਨੂੰ ਟੌਕਸਿਕ ਮਾਈਂਡ ਕਿਹਾ, ਇੱਕ ਉਹਨਾਂ ਦਾ ਹੀ ਜਿਹੜਾ RSS ਲਈ ਕੰਮ ਕਰਦਾ ਸੀ, ਉਹਨੇ ਕਿਹਾ ਵੀ ਇਹ ਟੌਕਸਿਸਿਟੀ ਪੈਦਾ ਕਰਦੇ ਨੇ ਬੱਚਿਆਂ। ਸੋ ਉਸ ਲਿਹਾਜ਼ ਨਾਲ ਅਸੀਂ ਸਮਝਦੇ ਹਾਂ ਕਿ ਵੀ ਆਰਗੇਨਾਈਜੇਸ਼ਨਲੀ ਆਸਟ੍ਰੇਲੀਆ ਦੇ ਸਿੱਖ ਜਥੇਬੰਦ ਹੋ ਰਹੇ ਨੇ, ਲਾਮਬੱਧ ਹੋ ਰਹੇ ਨੇ ਔਰ ਉਹਨਾਂ ਵੱਲੋਂ ਜਿਵੇਂ ਮੈਲਬਰਨ ਦੇ ਵਿੱਚ ਬੀਤੇ ਐਤਵਾਰ ਇੱਕ ਬੜੀ ਜ਼ਬਰਦਸਤ ਮਹਿਮਤ ਰੈਲੀ ਕੀਤੀ ਗਈ, ਜਿਹਦੇ 'ਚ ਸੈਂਕੜਿਆਂ ਦੀ ਗਿਣਤੀ 'ਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਹੋਈ, ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਸੋ ਕੁੱਲ ਮਿਲਾ ਕੇ ਸਾਡਾ ਇਹੀ ਕਹਿਣਾ ਹੈ ਕਿ ਵੀ ਜਿੱਥੇ ਅਸੀਂ ਜਾਗਰੂਕਤਾ ਦੀ ਗੱਲ ਕਰਦੇ ਹਾਂ, ਔਰ ਜਾਗਰੂਕਤਾ ਦਾ ਇੱਕ ਹਿੱਸਾ ਇਹ ਨਹੀਂ ਹੁੰਦਾ ਕਿ ਕੋਈ ਚੈਲੰਜ ਤੁਹਾਡੇ ਸਾਹਮਣੇ ਆ ਜਾਏ ਤੇ ਤੁਸੀਂ ਉਸ 'ਤੇ ਐਕਟ ਕਰੋ, ਉਹ ਹੁੰਦਾ ਕਿ ਤੁਸੀਂ ਉਹਨੂੰ ਪ੍ਰੀਐਂਪਟ ਕਰੋ। ਔਰ ਅਸੀਂ ਅੱਜ ਦਾ ਲੀਡ ਸੈਗਮੈਂਟ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਜਿਹੜਾ ਲੈਟਰ ਜਸਟਿਨ ਟਰੂਡੋ ਨੂੰ ਲਿਖਿਆ ਗਿਆ ਇਹ ਪ੍ਰੀਐਂਪਟ ਕੈਟਾਗਰੀ 'ਚ ਆਉਂਦਾ ਹੈ। ਹੁਣ ਜਿਵੇਂ G7 ਮੁਲਕ ਨੇ, ਇਹਦਾ ਮਤਲਬ ਜਿਹੜੀਆਂ ਦੁਨੀਆ ਦੀਆਂ 7 ਟੌਪ ਇਕੋਨਮੀਜ਼, ਹੁਣ ਤਾਂ ਉਹਨੂੰ ਵਧਾਉਂਦੇ ਪਹਿਲਾਂ G6 ਸੀ, ਫਿਰ G7 ਹੋਇਆ, ਹੁਣ ਇੱਕ G20 ਫਾਰਮੈਟ ਵੀ ਹੈ। ਪਰ G7 ਦੇ ਵਿੱਚ ਵੱਡੇ ਮੁਲਕ ਨੇ, ਯੂਰਪ ਦੇ ਹੀ ਨੇ, ਜਾਪਾਨ ਵੀ ਆ ਉਸ ਦਾ ਹਿੱਸਾ, ਲੇਕਿਨ ਉਹ ਸਪੈਸ਼ਲ ਇਨਵਾਈਟੀ ਦੇ ਤੌਰ 'ਤੇ ਜਿਹੜੀਆਂ ਗਰੋਇੰਗ ਇਕੋਨਮੀਜ਼ ਨੇ ਜਾਂ ਜਿਨ੍ਹਾਂ ਨੂੰ ਇਹ ਗੁੱਡ ਹਿਊਮਰ 'ਚ ਰੱਖਣਾ ਚਾਹੁੰਦੇ ਨੇ, ਉਹਨਾਂ ਨੂੰ ਵੀ ਐਜ਼ ਏ ਓਬਜ਼ਰਵਰ ਜਿਹੜਾ ਉਹ ਸੱਦ ਲੈਂਦੇ ਨੇ। ਹਾਲਾਂ ਉਹ ਕੋਈ ਫਾਈਨਲ ਸਟੇਟਮੈਂਟ ਦੇ ਵਿੱਚ ਉਹਨਾਂ ਦੇ ਕੋਈ ਮਨਜ਼ੂਰੀ ਜਾਂ ਦਸਖਤ ਜ਼ਰੂਰੀ ਨਹੀਂ ਹੁੰਦੇ। ਜਿਵੇਂ ਹੁਣ ਇਟਲੀ ਦੀ ਪ੍ਰਾਈਮ ਮਿਨਿਸਟਰ ਨੇ, ਮੈਲੋਨੀ ਨੇ ਇਹਨੂੰ ਮੋਦੀ ਨੂੰ ਸੱਦਿਆ ਹੋਇਆ ਸੀ, ਉਸ ਤੋਂ ਪਹਿਲਾਂ ਵੀ ਸਪੈਸ਼ਲ ਇਨਵਾਈਟ ਹੀ ਰਿਹਾ। ਔਰ ਇਹ G7 ਮੁਲਕਾਂ ਦੀ ਜਿਹੜੀ ਮੇਜ਼ਬਾਨੀ ਵੀ ਹੈ ਉਹ ਰੋਟੇਸ਼ਨ ਵਾਈਜ਼ ਹੀ ਹੁੰਦੀ ਹੈ। 2024 ਦਾ ਤਾਂ ਹੋ ਗਿਆ ਇਟਲੀ ਦੇ ਵਿੱਚ, 2025 ਦਾ ਜਿਹੜਾ G7 ਸਮਿਟ ਹੈ ਜਾਂ ਸਿਖਰ ਸੰਮੇਲਨ ਹੈ ਜਾਂ ਉਸ ਨੂੰ ਤੁਸੀਂ ਕਾਨਫਰੰਸ ਕਹਿ ਸਕਦੇ ਹੋ, ਉਹ ਕੈਨੇਡਾ 'ਚ ਹੋਣੀ ਨੀਅਤ ਹੋਈ ਹੈ। ਔਰ ਅਜੇ ਤਾਂ ਹਫਤਾ ਹੋਇਆ ਉਹ G7 ਹੋ ਕੇ ਹਟਿਆ। ਹੁਣ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਬਿਲਕੁਲ ਟਾਈਮਲੀ ਜਸਟਿਨ ਟਰੂਡੋ ਨੂੰ ਇਹ ਕਿਹਾ ਕਿ ਭਾਈ ਇਹ ਜਿਹੜੀ 2025 ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੀ G7 ਮੀਟ ਹੋਣੀ ਹੈ, ਇਸ ਦੇ ਵਿੱਚ ਮੋਦੀ ਨੂੰ ਸੱਦਾ ਨਾ ਦਿੱਤਾ ਜਾਏ, ਕਿਉਂਕਿ ਮੋਦੀ ਦੇ ਹੱਥ ਕੈਨੇਡੀਅਨ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਨੇ। ਹੁਣ ਇਹ ਐਸੇ ਹੱਥ ਨੇ ਮੋਦੀ ਦੇ ਜਿਹੜੇ ਸਭ ਤੋਂ ਪਹਿਲਾਂ ਤਾਂ 2002 'ਚ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਗਏ, ਜੋ 2002 'ਚ ਇਹਨਾਂ ਨੇ ਮੁਸਲਮਾਨਾਂ ਦੀ ਨਸਲਕੁਸ਼ੀ ਜਿਹੜੀ ਹੈ ਗੁਜਰਾਤ ਦੇ ਵਿੱਚ ਕੀਤੀ। ਫਿਰ ਅਸੀਂ ਦੇਖਦੇ ਹਾਂ ਕਿ ਇਹਦੇ ਚੀਫ ਮਿਨਿਸਟਰ ਹੁੰਦੇ ਆ ਉੱਥੇ ਕਿਵੇਂ 50,000 ਤੋਂ ਜ਼ਿਆਦਾ ਸਿੱਖ ਕਿਸਾਨ ਜਿਹੜੇ 1965-66 'ਚ ਲਾਲ ਬਹਾਦਰ ਸ਼ਾਸਤਰੀ ਦੀ ਯੋਜਨਾ ਦੇ ਤਹਿਤ ਕੱਛ ਏਰੀਆ ਔਰ ਦੂਸਰੇ 'ਚ ਸੈਟਲ ਹੋਏ ਸੀ, ਉਹਨਾਂ ਨੂੰ ਬੇਜ਼ਮੀਨੇ ਕੀਤਾ ਗਿਆ। ਅਜੇ ਜੇ ਉਹਨਾਂ ਨੇ ਆਪਣਾ ਕੇਸ ਗੁਜਰਾਤ ਹਾਈ ਕੋਰਟ ਦੇ ਵਿੱਚ ਜਿੱਤਿਆ
ਤੇ ਇਹੀ ਮੋਦੀ ਔਰ ਅਮਿਤ ਸ਼ਾਹ ਉੱਥੇ ਵੀ ਹੋਮ ਮਿਨਿਸਟਰ ਸੀ ਇਹਦੇ ਨਾਲ, ਇਹ ਉਹਨੂੰ ਕੇਸ ਨੂੰ ਸੁਪਰੀਮ ਕੋਰਟ 'ਚ ਲੈ ਗਏ। ਅਜੇ ਵੀ ਕੇਸ ਉਹ ਸੁਪਰੀਮ ਕੋਰਟ 'ਚ ਪਿਆ। ਪਰ ਇਸੇ ਦੌਰਾਨ ਗੁਜਰਾਤੀ ਗੁੰਡਿਆਂ ਰਾਹੀਂ ਜਿਵੇਂ ਸਿੱਖ ਕਿਸਾਨਾਂ ਨੂੰ ਹਰਾਸ ਕੀਤਾ ਗਿਆ, ਕਈ ਆਪਣੀਆਂ ਜ਼ਮੀਨਾਂ ਛੱਡ ਕੇ, ਕਈ ਤਾਂ ਅਜੇ ਵੀ ਡਟੇ ਹੋਏ ਨੇ, ਕਈਆਂ ਦੇ ਖੇਤਾਂ ਦੀ ਐਕਸੈਸ ਜਿਹੜੀ ਆ ਉਹ ਰੋਕ ਦਿੱਤੀ ਗਈ ਜਾਣ ਦੀ। ਸੋ ਫਿਰ ਜਦੋਂ ਇਹ ਪ੍ਰਾਈਮ ਮਿਨਿਸਟਰ ਬਣਿਆ ਤੇ ਮੋਦੀ ਨੇ ਇਹਨਾਂ 10 ਸਾਲਾਂ 'ਚ ਕੀ ਕੀਤਾ ਹੈ, ਉਹ ਅਸੀਂ ਵੀ ਲਗਾਤਾਰ ਤਾਂ ਨਾਲ ਮੋਦੀ ਦੇ ਸਿਰ ਦੇ ਉੱਤੇ ਡੰਡਾ ਲੈ ਕੇ ਬੈਠੇ ਹਾਂ ਪਿਛਲੇ 10 ਸਾਲਾਂ ਤੋਂ। ਰੋਜ਼ ਇਸ ਦਾ ਜਿਹੜਾ ਕੱਚਾ ਚਿੱਠਾ ਉਹ ਫੋਲਦੇ ਆ, ਉਹ ਦੱਸਣ ਦੀ ਲੋੜ ਨਹੀਂ ਹੈ। ਪਰ ਇਹ ਪਿਛਲੇ 1 ਸਾਲ ਦੇ ਵਿੱਚ ਜੋ ਕਰਤੂਤ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੀ ਸ਼ੁਰੂ ਕੀਤੀ, ਔਰ ਜ਼ਾਹਰ ਹੈ ਕਿ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਗੁਰਪ੍ਰਤਵੰਤ ਸਿੰਘ ਪੰਨੂ ਜਾਂ ਹੋਰ ਐਕਟਿਵਿਸਟ ਜਿਹੜੇ ਨਿਸ਼ਾਨੇ ਤੇ ਸੀ ਉਹਨਾਂ ਨੂੰ ਤਾਂ ਸੁਰੱਖਿਅਤ ਕਰ ਲਿਆ। ਪਰ ਇਹਦੇ ਬਾਵਜੂਦ ਕਿ ਅਮਰੀਕਨ ਏਜੰਸੀਆਂ ਦੀ ਵਾਰਨਿੰਗ ਸੀ ਕੈਨੇਡਾ ਨੂੰ, ਕੈਨੇਡਾ ਵਾਲਿਆਂ ਨੇ ਵੀ ਬੇਸ਼ੱਕ ਹਰਦੀਪ ਸਿੰਘ ਨਿੱਜਰ ਜਾਂ ਹੋਰ ਐਕਟਿਵਿਸਟ ਨੂੰ ਵਾਰਨ ਕੀਤਾ, ਪਰ ਐਸਾ ਕੁਝ ਨਹੀਂ ਕੀਤਾ ਗਿਆ ਪ੍ਰਬੰਧ ਜਿਹਦੇ ਥੱਲੇ ਉਹ ਹਰਦੀਪ ਸਿੰਘ ਨਿੱਜਰ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦੇ। 18 ਜੂਨ ਨੂੰ ਕੋਲਡ ਬਲੱਡਡ ਮਰਡਰ, ਔਰ ਇਹ ਹੁਣ ਨਿਖਲ ਗੁਪਤਾ ਨਿਊਯਾਰਕ ਦੇ ਕੋਰਟ 'ਚ ਹੈ, ਔਰ ਜਿਵੇਂ ਕੱਲ੍ਹ ਅਸੀਂ ਦੱਸਿਆ ਸੀ 28 ਜੂਨ ਨੂੰ ਉਸ ਦੀ ਜਿਹੜੀ ਹੈ ਉਹ ਪੇਸ਼ੀ ਹੈ ਦੁਬਾਰਾ। ਔਰ ਇਹ ਮੈਂ ਐਡਰੈਸ ਲਿਆ ਸੀਗਾ, ਪਰ ਮੈਂ ਬਾਅਦ ਦੇ ਵਿੱਚ ਦੇਖਾਂਗਾ, ਮੇਰੇ ਨੋਟਸ ਦੇ ਵਿੱਚ ਨਹੀਂ ਆਇਆ ਕਿ ਕਿਸ ਥਾਂ ਤੇ ਦੁਪਹਿਰ ਸ਼ਾਇਦ 2 ਵਜੇ ਦਾ ਟਾਈਮ ਹੈ। ਅਸੀਂ ਅਨਾਉਂਸ ਵੀ ਕਰਾਂਗੇ ਕਿਉਂਕਿ 28 ਜੂਨ ਇਹੀ ਮਹੀਨੇ ਦਾ ਐਂਡ ਹੈ। ਸੋ ਇਹ ਆਪਣੀ ਥਾਂ ਤੇ ਚੱਲ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਇਹ ਬੜਾ ਜ਼ਰੂਰੀ ਸੀ ਤਾਂ ਕਿ ਜਦੋਂ ਇੱਕ ਵਾਰ ਤੁਸੀਂ, ਕਿਉਂਕਿ ਹੁਣ ਜੇ ਮੀਜ਼ਬਾਨੀ ਮਿਲੀ ਆ, ਜੇ ਭਾਵੇਂ ਹਫਤਾ ਹੀ ਹੋਇਆ, ਲੇਕਿਨ ਤਿਆਰੀਆਂ ਤਾਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ। ਇਹ ਵੀ ਜਦੋਂ ਤੱਕ ਉਹ ਹੁਣੇ ਜੂਨ ਦੇ ਮਹੀਨੇ ਦੇ ਵਿੱਚ ਹੀ G7 ਹੋਇਆ, ਔਰ ਅਗਲੇ ਸਾਲ ਕੈਨੇਡਾ ਦੀਆਂ ਚੋਣਾਂ ਵੀ ਨੇ, ਲੇਕਿਨ ਇਹਦੇ 'ਚ ਫਰਕ ਨਹੀਂ ਪੈਂਦਾ ਹੁੰਦਾ ਕਿ ਅਗਲੇ ਸਾਲ ਕਿਹੜੀ ਹਕੂਮਤ ਆਏਗੀ ਕੀ ਹੈ, ਕਿਉਂਕਿ ਜਿਹੜੀਆਂ ਪ੍ਰੈਪਰੇਸ਼ਨਸ ਨੇ ਉਹ ਸਾਲ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ, ਕਿਉਂਕਿ ਉਹਨਾਂ ਨੇ ਇੱਕ ਟੀਮ ਬਣਾ ਦਿੱਤੀ ਹੋਏਗੀ, ਵੈਨਿਊ ਕੀ ਹੈ, ਉਸ ਦੇ ਵਿੱਚ ਕੀ ਹੋਣਾ ਹੈ, ਏਜੰਡੇ ਕੀ ਹੋਣੇ ਨੇ। ਸੋ ਕੱਲ੍ਹ ਨੂੰ ਉਹ ਇਹ ਨਹੀਂ ਕਹਿ ਸਕਦੇ ਗਵਰਨਮੈਂਟ ਕਿ ਜੀ ਇਟਸ ਟੂ ਲੇਟ ਨਾਓ ਕਿ ਵੀ ਆਲਰੇਡੀ ਸੈਂਟ ਦਾ ਇਨਵੀਟੇਸ਼ਨ। ਸੋ ਇਹਨਾਂ ਨੇ ਜਿਹੜਾ ਲੈਟਰ ਹੀ ਜਿਹੜਾ ਉਸ ਦੀ ਇਬਾਰਤ ਜਾਂ ਉਸ ਦਾ ਰੈਫਰੈਂਸ ਇਹ ਦਿੱਤਾ ਹੈ ਕਿ ਐਕਸਕਲੂਜਨ ਆਫ ਇੰਡੀਅਨ ਪ੍ਰਾਈਮ ਮਿਨਿਸਟਰ ਮੋਦੀ from G7 meetings in Canada, ਕਿਉਂਕਿ ਉਹਦੇ ਮੀਟਿੰਗਸ ਇਸ ਲਈ ਪਲੂਰਲ ਕਿਹਾ ਕਿ ਮਲਟੀਪਲ ਮੀਟਿੰਗਸ ਹੁੰਦੀਆਂ ਨੇ, ਇੱਕ ਸਮਿਟ ਹੁੰਦੀ ਹੈ, ਫਿਰ ਮਲਟੀਪਲ ਦੇ ਵਿੱਚ ਜਿਹੜੇ ਕੁਝ ਦੇ ਵਿੱਚ ਜਿਹੜੇ ਇਨਵਾਈਟੀ ਨੇ ਉਹ ਵੀ ਸ਼ਮੂਲੀਅਤ ਕਰਦੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਦੀ ਪਹਿਲੀ ਐਨੀਵਰਸਰੀ ਦੇ ਮੌਕੇ ਇਹ ਤੁਹਾਨੂੰ ਲਿਖ ਰਹੇ ਹਾਂ, ਜਿਸ ਦਾ ਕਤਲ ਜੂਨ 18 ਨੂੰ ਕੀਤਾ ਗਿਆ, ਇੰਡੀਅਨ ਗਵਰਨਮੈਂਟ ਦੇ ਏਜੰਟਸ ਨੇ ਕੀਤਾ, ਕਿਉਂਕਿ ਤੁਸੀਂ ਖੁਦ ਹੀ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕ੍ਰੈਡੀਬਲ ਐਵੀਡੈਂਸ ਦੇ ਆਧਾਰਿਤ ਇਹ ਗੱਲ ਕਹੀ ਕਿ ਔਰ ਇਹ ਜਿਹੜੀ ਹੈ ਇਹ ਜੋ ਇੰਡੀਅਨ ਲਾਈਨ ਹੈ, ਡਿਸਟਰਬਿੰਗ ਪੈਟਰਨ ਆਫ ਟਾਰਗੇਟਿੰਗ ਕਿਲਿੰਗਸ ਆਫ ਸਿੱਖ ਲੀਡਰਸ ਬੋਥ ਇਨ ਕੈਨੇਡਾ ਐਂਡ ਗਲੋਬਲੀ, ਜਿਹੜੀ ਉਸ ਨੀਤੀ ਦਾ ਹਿੱਸਾ ਹੈ। ਹੁਣ ਇਸ ਦੇ ਸਮੂਹ ਅਬਰਜ ਹੋਏ ਨੇ ਕਿ ਕਿਵੇਂ ਗਵਰਨਮੈਂਟ ਆਫ ਇੰਡੀਆ ਨੇ ਕ੍ਰਿਮੀਨਲ ਗੈਂਗਸ ਨੂੰ ਹਾਇਰ ਕੀਤਾ ਇਸ ਕਿਸਮ ਦੀਆਂ ਟਾਰਗੇਟ ਕਿਲਿੰਗਸ ਦੇ ਲਈ। ਲਗਾਤਾਰਤਾ ਨਾਲ ਈਵਨ ਕੈਨੇਡੀਅਨ ਕੁਝ ਸਿੱਖ ਲੀਡਰਾਂ ਨੂੰ ਤੁਹਾਡੀਆਂ ਏਜੰਸੀਆਂ ਵੱਲੋਂ ਡਿਊਟੀ ਟੂ ਵਾਰਨ ਨੋਟਿਸ ਵੀ ਮਿਲ ਰਹੇ ਨੇ। ਇਹਦਾ ਮਤਲਬ ਹੈ ਵੀ ਅੱਜ ਵੀ ਉਹ ਜਿਹੜਾ ਕਿਲਿੰਗ ਦਾ ਖਤਰਾ ਉਹ ਮੰਡਰਾ ਰਿਹਾ। ਔਰ ਇਸ ਨੇ ਇਸ ਭਾਈ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਿਵੇਂ ਪਬਲਿਕ ਇਨਕੁਆਇਰੀ ਖੁੱਲ੍ਹੀ ਔਰ ਇਹ ਸਾਹਮਣੇ ਆਇਆ ਕਿ ਜਿਹੜੀਆਂ ਫੋਰਨ ਇੰਟਰਫੇਰੈਂਸ ਹੈ ਉਸ ਦੇ ਵਿੱਚ ਭਾਰਤ ਜਿਹੜਾ ਹੈ ਦੂਸਰੇ ਨੰਬਰ ਤੇ ਹੈ ਕੈਨੇਡਾ ਦੇ ਮਾਮਲਿਆਂ 'ਚ ਇੰਟਰਫੀਅਰ ਕਰਨ ਵਾਲਾ। ਜ਼ਾਹਰ ਹੈ ਪਹਿਲਾਂ ਚਾਈਨਾ ਹੈ, ਔਰ ਇਹ ਹੁਣ ਜਦੋਂ ਕਿ ਡਾਕੂਮੈਂਟਡ ਇੰਟਰਫੀਅਰੈਂਸ ਦਾ 2019 ਔਰ 2021 ਦੀਆਂ ਜਨਰਲ ਇਲੈਕਸ਼ਨਾਂ 'ਚ ਸਬੂਤ ਸਾਹਮਣੇ ਨੇ। ਔਰ ਇਸ ਸੰਬੰਧੀ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਸ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਇਹ ਰਿਪੋਰਟ ਦਿੱਤੀ ਹੈ ਕਿ ਭਾਰਤੀ ਜਿਹੜੇ ਨੇ ਉਹ ਫੋਰਨ ਇੰਟਰਫੇਰੈਂਸ ਕਰ ਰਹੇ ਨੇ ਕੈਨੇਡਾ ਦੇ ਵਿੱਚ, ਜਿਸ ਦੇ ਵਿੱਚ ਈਵਨ ਕੈਨੇਡੀਅਨ ਪੋਲੀਟੀਸ਼ੀਅਨਸ ਨੂੰ ਫੰਡ ਟ੍ਰਾਂਸਫਰ ਕਰਨਾ, ਪੋਲੀਟੀਕਲ ਫੇਵਰਸ, ਔਰ ਤਾਂ ਕਿ ਉਹਨਾਂ ਰਾਹੀਂ ਈਵਨ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵੀ ਸਵਾਲ ਪੁੱਛਵਾਏ ਜਾਂਦੇ ਨੇ। ਔਰ ਇਹ ਜਿਹੜਾ ਇੰਡੀਆ ਲਗਾਤਾਰਤਾ ਨਾਲ ਇੰਟਰਨੈਸ਼ਨਲ ਲਾਅ ਤੇ ਮੁਲਕਾਂ ਦੀ ਸੋਵਰਨਿਟੀ ਪ੍ਰਭੂ ਸੱਤਾ ਉਸ ਦੀ ਵਾਇਓਲੇਸ਼ਨ ਕਰ ਰਿਹਾ ਹੈ ਔਰ ਉਹ ਬਿਲਕੁਲ ਹੌਸਟਾਈਲ ਸਟੇਟ ਐਕਟਰ ਹੈ। ਇਸ ਲਈ ਕੈਨੇਡਾ ਇੰਡੀਆ ਜਿਹੜੀ ਬਿਜ਼ਨਸ ਹੈ ਹੁਣ ਐਜ਼ ਯੂਜੂਅਲ ਕਦੇ ਨਹੀਂ ਰਨ ਕਰ ਸਕਦੀ। ਇਹ ਹੁਣ ਕੈਨੇਡਾ ਦੇ ਕੋਲ ਹੈ ਕਿ ਭਾਰਤ ਨੂੰ ਉਹ ਜਵਾਬਦੇਹ ਬਣਾਏ। ਜਿਹੜੇ ਹਿਟਮੈਨ ਨੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ੂਟ ਕੀਤਾ
ਭਾਵੇਂ ਉਹਨਾਂ ਨੂੰ ਫੜ ਲਿਆ ਗਿਆ, ਪਰ ਜਿਹੜੇ ਉਹਨਾਂ ਦੇ ਬਿਹਾਈਂਡ ਨੇ ਗਵਰਨਮੈਂਟ ਆਫ ਇੰਡੀਆ ਦੇ ਆਰਡਰਸ ਤੇ ਜਿਨ੍ਹਾਂ ਨੇ ਕੀਤਾ ਹੈ, ਉਹਨਾਂ ਦੀ ਜਵਾਬਦੇਹੀ ਹੋਣੀ ਜ਼ਰੂਰੀ ਹੈ। ਕਿਉਂਕਿ ਜਿਹੜਾ ਇੰਡੀਆ ਨੇ ਆਪਣੀਆਂ ਪ੍ਰੋਕਸੀਜ਼ ਕੈਨੇਡਾ ਦੇ ਵਿੱਚ ਖੜੀਆਂ ਕੀਤੀਆਂ ਹੋਈਆਂ, ਜਿਨ੍ਹਾਂ 'ਚ ਉਹਨਾਂ ਨੇ ਕਿਹਾ ਵੀ ਈਵਨ ਕੁਝ ਮੈਂਬਰ ਆਫ ਪਾਰਲੀਮੈਂਟ ਵੀ ਨੇ, ਉਹਨਾਂ ਦੇ ਨਾਂ ਵੀ ਜ਼ਾਹਰ ਕੀਤੇ ਜਾਣੇ ਚਾਹੀਦੇ ਨੇ, ਉਹਨਾਂ ਨੂੰ ਐਕਸਪੋਜ਼ ਵੀ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਕੈਨੇਡੀਅਨਸ ਦਾ ਆਪਣੀਆਂ ਇੰਸਟੀਟਿਊਸ਼ਨਸ ਦੇ ਵਿੱਚ ਜਿਹੜਾ ਫੇਥ ਹੈ ਉਹ ਰੀਸਟੋਰ ਹੋਏ। ਔਰ ਇਹ ਸਾਰਾ ਵੇਰਵਾ ਦੇ ਕੇ ਉਹਨਾਂ ਨੇ ਕਿਹਾ ਕਿ ਭਾਈ ਹੁਣ ਕਿਉਂਕਿ 2025 ਦੀ G7 ਦੀ ਪ੍ਰੈਜ਼ੀਡੈਂਸੀ ਕੈਨੇਡਾ ਨੂੰ ਮਿਲੀ ਹੈ, ਔਰ ਇਹ ਜਿਹੜਾ ਐਲਬਰਟਾ ਦੇ ਵਿੱਚ ਇਹ ਸਮਿਟ ਹੋਣੀ ਹੈ। ਉਹਨਾਂ ਨੇ ਸ਼ਹਿਰ ਵੀ ਦਿੱਤਾ ਕਨੈਸਕਿਸ, ਇਹ ਐਲਬਰਟਾ ਦਾ ਸ਼ਹਿਰ ਹੈ। ਔਰ ਅਸੀਂ ਇਹ ਤੁਹਾਨੂੰ ਬੇਨਤੀ ਕਰਦੇ ਹਾਂ, ਵੀ ਕਾਲ ਔਨ ਯੂ ਟੂ ਐਨਸ਼ੋਰ that Prime Minister Modi is not invited. 6 do not wish to see India's Prime Minister enter Canada with the blood of Canadian Sikhs on his hands. ਕਿ ਵੀ ਕੈਨੇਡੀਅਨ ਸਿੱਖਾਂ ਦਾ ਖੂਨ ਉਸ ਦੇ ਹੱਥਾਂ ਤੇ, ਅਸੀਂ ਨਹੀਂ ਇਹਦੀ ਸ਼ਕਲ ਇੱਥੇ ਨਹੀਂ ਦੇਖਣਾ ਚਾਹੁੰਦੇ। ਔਰ ਇਸ ਦੇ ਉੱਤੇ ਉਹਨਾਂ ਦੇ ਪ੍ਰੈਜ਼ੀਡੈਂਟ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਦਸਤਖਤ ਨੇ। ਅਸੀਂ ਐਪਰੀਸ਼ੀਏਟ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਇਸੇ ਲਾਈਨ ਦੇ ਉੱਤੇ ਦੂਸਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਇਸ ਦੇ ਉੱਤੇ ਲੈਟਰਸ ਭੇਜਣੇ ਚਾਹੀਦੇ ਨੇ, ਔਰ 1 to 1 ਜੇ ਮੀਟ ਵੀ ਕਰਨਾ ਪੈਂਦਾ ਹੈ ਕਿ ਭਾਈ ਇਹ ਨਾ ਕਰਨਾ, ਫਿਰ ਨਾ ਕਿਉਂ ਕਿ ਬਈ ਜਿਹੜਾ ਹੈ ਉਹ ਬਾਕੀ ਫਿਲ ਇਨ ਦਾ ਬਲੈਂਕ ਅਸੀਂ ਛੱਡ ਦਿੰਦੇ। ਸੋ ਅਸੀਂ ਸਮਝਦੇ ਹਾਂ ਕਿ ਇਹ ਪ੍ਰੀਐਮਪਟ ਲਾਈਨ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।